ਜਿਹੜਾ ਨਾ ਸ਼ਰੀਕ ਇਹ ਏਡੀ ਚੰਗੀ ਚੀਜ਼ ਨਹੀਂ। ਸਾਡੇ ਵਟਕੇ ਜਿਹੜੇ ਹੁੰਦੇ ਸਨ ਨਾ ਉਹ ਸਿਰਫ ਗੱਲਾਂ ਦੇ ਵਿੱਚ ਹੀ ਗੱਲ ਸਮਝਾਉਂਦੇ ਹੁੰਦੇ ਸਨ ਤੇ ਪਹਿਲੋਂ ਮਿਸਾਲ ਪੰਜਾਬੀ ਦੀ ਦਿੰਦੇ ਹੁੰਦੇ ਸਨ। ਸਾਨੂੰ ਹੁਣ ਪਤਾ ਲੱਗਦਾ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਵਜ਼ਨ ਸੀ। ਉਹਨਾਂ ਉਮਰਾਂ ਲੰਘਾ ਕੇ ਗੱਲਾਂ ਬਣਾਈਆਂ ਸਨ ਤੇ ਕੁਝ ਵੇਖ ਕੇ ਬਣਾਈਆਂ ਸਨ, ਐਵੇਂ ਖਾਬ 'ਚ ਸੁੱਤਿਆਂ ਨਹੀਂ ਗੱਲਾਂ ਬਣਾ ਛੜੀਆਂ ਉਹਨਾਂ। ਬਾਦਸ਼ਾਹ ਸੀ ਇੱਕ ਨਾ ਤੇ ਉਹਨੂੰ ਰੋਟੀ ਤੋਂ ਬਾਅਦ ਦੁੱਧ ਦਾ ਪਿਆਲਾ ਦਿੱਤਾ ਗਿਆ। ਜਦੋਂ ਉਹਨੂੰ ਦੁੱਧ ਦਿੱਤਾ ਨਾ ਤੇ ਉਹ ਬਾਦਸ਼ਾਹ ਨੇ ਕੋਰਾ ਦਿੱਤਾ ਵੀ ਠੰਡਾ ਹੋਏ ਦਾ ਤੇ ਪੀਵਾਂ ਦਾ। ਕੋਈ ਧਾਗੇ ਨਾਲੋਂ ਬਰੀਕ ਸੱਪ ਦਾ ਬੱਚਾ ਆਣ ਕੇ ਤੇ ਪਿਆਲੇ 'ਚ ਵੜ ਗਿਆ। ਬਾਦਸ਼ਾਹ ਨੇ ਨਾ ਉਹ ਦੁੱਧ ਚੁੱਕਿਆ, ਕਿਤੇ ਕੋਈ ਘੰਟੇ ਬਾਅਦ ਠੰਡਾ ਹੋ ਗਿਆ ਤੇ ਪੀ ਗਿਆ। ਉਹ ਸੱਪ ਦਾ ਬੱਚਾ ਅੰਦਰ ਚਲਾ ਗਿਆ ਤੇ ਉਹ ਜਦੋਂ ਬਾਦਸ਼ਾਹ ਨੇ ਅੱਛੀਆਂ ਖੁਰਾਕਾਂ ਖਾਣੀਆਂ ਸਨ, ਖੁੱਲ੍ਹਾ ਖਾਣ ਪੀਣ ਸੀ, ਸੱਪ ਵੱਧਦਾ ਰਿਹਾ ਢਿੱਡ ਦੇ ਵਿੱਚ। ਢਿੱਡ ਬਾਦਸ਼ਾਹ ਦਾ ਵੱਡਾ ਹੋ ਗਿਆ, ਸੱਪ ਵੀ ਵਿੱਚ ਵੱਡਾ ਹੋ ਗਿਆ। ਹੁਣ ਬਾਦਸ਼ਾਹ ਤੇ ਉਹਦਾ ਵਜ਼ੀਰ ਨਾ ਫਿਰਦੇ ਫਿਰਦੇ ਜੰਗਲ ਚਲੇ ਗਏ ਤੇ ਉੱਥੇ ਨਾ ਇੱਕ ਬਕੈਨ ਹੋਵੇ ਤੇ ਬੜੀ ਸਬਜ਼ ਤੇ ਹਰਿਆਲੀ ਹੋਵੇ। ਬਾਦਸ਼ਾਹ ਥੱਕ ਗਿਆ। ਬਾਦਸ਼ਾਹ ਨੂੰ ਉੱਥੇ ਨਾ ਸਕੂਨ ਕਰਨ ਨੂੰ ਦਿਲ ਕੀਤਾ। ਝੱਟ ਵਜ਼ੀਰ ਨੂੰ ਆਂਦਾ ਵੀ ਝੱਟ ਨਾ ਮੈਂ ਲੇਟ ਜਾਵਾਂ ਤੇ ਤੂੰ ਬਹਿ। ਬਾਦਸ਼ਾਹ ਲੇਟਿਆ, ਮਜ਼ਾ ਆਇਆ, ਬਾਦਸ਼ਾਹ ਸੌਂ ਗਿਆ। ਹੁਣ ਨਾ ਵਜ਼ੀਰ ਥੋੜ੍ਹੀ ਜਿਹੀ ਦੂਰ ਬੈਠਾ ਸੀ ਤੇ ਵਜ਼ੀਰ ਵੇਖਣ ਕੇ ਗਿਆ ਕਿ ਸੱਪ ਦੇ ਜਿਹੜਾ ਨਾ ਬਾਦਸ਼ਾਹ ਦੇ ਮੂੰਹ ਦੇ ਵਿੱਚੋਂ ਸੱਪ ਬਾਹਰ ਆ ਗਿਆ। ਥੋੜ੍ਹਾ ਜਿਹਾ ਬਾਹਰ ਕੱਢ ਕੇ ਤੇ ਬਾਹਰੋਂ ਨਾ ਹਵਾ ਸ਼ਵਾ ਲੈ ਰਿਹਾ। ਉਹਨੇ ਜਿਹਨੂੰ ਰੋਡ ਦੇ ਵਿੱਚੋਂ ਇੱਕ ਸੱਪ ਨਾ ਹੋਰ ਨਜ਼ਰ ਆਉਂਦਾ, ਉਹਨੂੰ ਵੇਖ ਕੇ ਤੈਨੂੰ ਆਂਦਾ ਵਾਹ ਜਵਾਨਾ ਵਾਹ। ਉਹਨੇ ਕਿਵੇਂ? ਉਹਨੇ ਦੱਸਿਆ ਵੀ ਆ ਜਾਂ ਬਾਦਸ਼ਾਹ ਅੱਛੀਆਂ ਖੁਰਾਕਾਂ ਖਾਂਦਾ, ਮੈਂ ਮਜ਼ੇ ਲੈ ਰਿਹਾ ਜ਼ਿੰਦਗੀ ਦੇ। ਉਹ ਆਂਦਾ ਚੱਲ ਫਿਰ ਮਜ਼ੇ ਲੈ ਲੈ, ਨਹੀਂ ਤੇ ਹੁਣ ਬਾਹਰ ਆ ਜਾ। ਜਿਹੜਾ ਬਾਹਰਲਾ ਸੱਪ ਸੀ ਉਹਨੂੰ ਕਹਿ ਰਿਹਾ ਹੁਣ ਇੰਨੀ ਦੇਰ ਮਜ਼ੇ ਚੰਗੇ ਨਹੀਂ ਹੁੰਦੇ, ਅਖੀਰੀ ਜੇ ਕੋਈ ਉਸਤਾਦ ਵੱਜ ਗਿਆ ਤੇ ਤੈਨੂੰ ਉਹਨਾਂ ਮਰਵਾ ਛੱਡਣਾ ਵੇ ਤੇ ਤੂੰ ਮਰ ਜਾਣਾ। ਹੁਣ ਆ ਜਾ ਬਾਹਰ ਤੇ ਆਪਾਂ ਆਪਣੀ ਜ਼ਿੰਦਗੀ ਗੁਜ਼ਾਰੀਏ। ਉਹਨੇ ਕਿਹਾ ਨਾ ਸੋਹਣਿਆ, ਇੱਥੇ ਤੇ ਮਜ਼ੇ ਹੀ ਬੜੇ, ਮੈਂ ਮਜ਼ੇ ਹੀ ਲੈਣੇ। ਉਹਨੇ ਕਿਹਾ ਗੱਲ ਇਹ ਵੇ ਸੱਪਾ ਵੀ ਤੈਨੂੰ ਨਾ ਅਗਰ ਕੋਈ ਸੁਣਦਾ ਨਹੀਂ ਪਿਆ, ਜੇ ਸੁਣਦਾ ਹੋਵੇ ਨਾ ਤੇ ਜਿਹੜੀ ਉੱਤੇ ਨਿੰਮ ਹੈ ਨਾ ਇਹਦੇ ਨਾਲੋਂ ਕੋਈ 2 ਪਿਆਲੇ ਘੋਟ ਕੇ ਨਿੰਮ ਦੇ ਨੇਰੇ ਬਾਦਸ਼ਾਹ ਨੂੰ ਪਿਆ ਦਿੱਤੇ ਜਾਣ ਤੇ ਤੇਰੇ ਟੋਟੇ ਟੋਟੇ ਹੋ ਜਾਣ ਵਿੱਚ ਹੀ ਤੇ ਤੂੰ ਜਾਵੇਂ ਮਰ ਤੇ ਬਾਦਸ਼ਾਹ ਤੈਨੂੰ ਆਪੇ ਸੁਖੀ ਹੋ ਜਾਏਦਾ, ਤੂੰ ਮਰ ਜਾਏਦਾ। ਉਹਨੇ ਆਖਿਆ ਗੱਲ ਸੁਣ ਮੇਰੀ, ਤੇ ਜਿੱਥੇ ਤੂੰ ਬੈਠਾ ਨਾ ਜਿਹੜੀ ਰੁੱਡ ਦੇ ਉੱਤੇ ਜਿਹੜਾ ਅੰਦਰਲਾ ਸੱਪ ਬਾਹਰਲੇ ਨੂੰ ਕਹਿ ਰਿਹਾ, ਜਿੱਥੇ ਤੂੰ ਰੁੱਡ ਤੇ ਬੈਠਾ ਨਾ ਅਗਰ ਕੋਈ ਬੰਦਾ ਸੁਣਦਾ ਹੋਵੇ ਨਾ ਤੇ ਇਹਦੇ ਵਿੱਚ 2 ਪੀਪੇ ਘਿਓ ਤੱਤਾ ਕਰਕੇ ਪਾ ਦੇਵੇ ਨਾ ਤੇ ਤੂੰ ਵੀ ਮਾਰ ਜਾਏ ਤੇ 7 ਬਾਦਸ਼ਾਹੀਆਂ ਦਾ ਖਜ਼ਾਨਾ ਤੇ ਤੇਰੀ ਰੁੱਡ ਦੇ ਵਿੱਚ। ਹੁਣ ਨਾ ਸਾਰੀ ਗੱਲ ਵਜ਼ੀਰ ਨੇ ਸੁਣ ਲਈ। ਉਹਨੇ ਬਾਦਸ਼ਾਹ ਨੂੰ ਆਖਿਆ ਵੀ ਚੱਲ ਆ ਚਲੀਏ ਆਪਾਂ। ਬਾਦਸ਼ਾਹ ਉੱਠਿਆ, ਉਹ ਸੱਪ ਵੜ ਗਿਆ ਬਾਦਸ਼ਾਹ ਢਿੱਡ 'ਚ, ਨਾ ਨਿਕਲਿਆ ਬਾਹਰ। ਚਲੇ ਗਏ ਤੇ ਵਜ਼ੀਰ ਨੇ ਨਾ ਨਿੰਮ ਤੋੜ ਲਈ। ਬਾਦਸ਼ਾਹ ਦਾ ਇਹ ਕੀ ਗੱਲ ਹੈ? ਉਹਨੇ ਬਾਦਸ਼ਾਹ ਸਲਾਮ ਤੇ ਚਾਹੀਦੀ ਤੁਹਾਨੂੰ ਦੱਸਾਂ ਦਾ। ਜਦੋਂ ਗਿਆ ਨਾ ਉੱਥੇ ਉਹਨੇ ਬਾਦਸ਼ਾਹ ਜਾ ਕੇ ਸਾਰੀ ਦੱਸੀ ਹਕੀਕਤ ਵੀ ਆਹ ਰੌਲਾ ਵੇ ਤੇ ਤੈਨੂੰ ਨਿੰਮ ਤਾਂ ਪਿਆਣੀ ਹੈ। ਉਹਨੇ 2 ਪਿਆਲੇ ਘੋੜ ਕੇ ਤੇ ਬਾਦਸ਼ਾਹ ਨੂੰ ਨਿੰਮ ਪਿਆ ਦਿੱਤੀ। ਉਹ ਬਾਦਸ਼ਾਹ ਪੀਂਦਾ ਗਿਆ ਤੇ ਉਹ ਸੱਪ ਤੜਫਣ ਲੱਗ ਪਿਆ, ਟੋਟੇ ਟੋਟੇ ਹੋ ਗਿਆ, ਮਰ ਗਿਆ। ਬਾਦਸ਼ਾਹ ਦੇ ਅੰਦਰੋਂ ਬਾਹਰ ਨਿਕਲ ਗਿਆ ਸਾਰਾ ਸੱਪ। ਜਦੋਂ ਬਾਦਸ਼ਾਹ ਦੀ ਜਾਨ ਸੁਖੀ ਹੋਈ ਨਾ ਤੇ ਬਾਦਸ਼ਾਹ ਦਾ ਮੰਗ ਵਜ਼ੀਰਾ ਕੀ ਮੰਗਣਾ? ਉਹਨੇ ਕਿਹਾ 2 ਪਿਆਲੇ ਨਿੰਮ ਹੀ ਹੋਰ ਪੀ ਤੂੰ, ਬਸ ਮੈਂ ਇਹੀ ਤੈਨੂੰ ਚਾਹੁੰਦਾ ਵਾਂ। ਉਹਨੇ ਹੋਰ ਪੀ ਲਈ। ਬਾਦਸ਼ਾਹ ਬਿਲਕੁਲ ਤੰਦਰੁਸਤ ਹੋ ਗਿਆ। ਹੁਣ ਉਹਨੇ 2 ਪੀਪੇ ਘਿਓ ਦੇ ਲੈ ਲਏ, ਨਾਲ ਗੱਡੇ ਤੇ ਬਾਲਣ ਛਾਲਣ ਲਾ ਲਿਆ। ਚਲਾ ਗਿਆ ਉਸ ਨਿੰਮ ਥੱਲੇ। ਜਾ ਕੇ ਉਸ ਨਿੰਮ ਦੇ ਵਿੱਚ ਉਹਨੇ ਪਾਤਾ ਤੱਤਾ ਕਰਕੇ ਰੁੱਡ ਦੇ ਵਿੱਚ ਘਿਓ। ਸੱਪ ਮਰ ਗਿਆ। ਉਹਨੇ ਕੱਢਿਆ, ਬਾਦਸ਼ਾਹੀਆਂ ਦਾ ਖਜ਼ਾਨਾ ਲੈ ਕੇ ਆ ਗਿਆ। ਸ਼ਰੀਕ ਇਹ ਚੀਜ਼ ਹੁੰਦਾ ਵੇ, ਗੱਲ ਸੁਣਾਈ ਸ਼ਰੀਕ ਮਰਵਾਤਾ। ਇਸ ਤੋਂ ਕਰਕੇ ਮੈਂ ਨਾ ਵੀ ਕਿਸੇ ਦੀ ਗੱਲ 'ਚ ਨਾ ਆਇਆ ਕਰੋ ਤੇ ਨਾ ਕਿਸੇ ਦੇ ਬਾਰੇ ਬੁਰਾ ਸੋਚਿਆ ਕਰੋ। ਅੰਦਰਲੇ ਸੱਪ ਨੇ ਬਾਹਰਲੇ ਦੇ ਬਾਰੇ ਬੁਰਾ ਸੋਚਿਆ ਸੀ, ਬਾਹਰਲੇ ਨੇ ਅੰਦਰਲੇ ਬਾਰੇ ਸੋਚਿਆ ਸੀ, ਅਖੀਰ ਦੋਵੇਂ ਹੀ ਮਰ ਗਏ। ਜਦੋਂ ਕਿਸੇ ਦਾ ਤੁਸੀਂ ਵੀ ਬੁਰਾ ਸੋਚੋਗੇ ਨਾ ਤੇ ਤੁਹਾਡਾ ਵੀ ਹੋ ਜਾਣਾ, ਉਹਨੇ ਮਰ ਜਾਣਾ। ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਸ਼ਾਹਦ ਚੀਮਾ। ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ।